ਅਸੀਂ ਸਿਰ ਝੁਕਾ ਕੇ ਰਹਿੰਦੇ ਹਾਂ, ਉਹ ਸਿਰ ਉਠਾ ਕੇ ਰਹਿੰਦੇ ਸੀ। ਸਰਹੰਦ ਦੀ ਕਚਹਿਰੀ 'ਚ ਵੀ ਫਤਿਹ ਬੁਲਾਈ, ਸਿਰ ਝੁਕਾਇਆ ਨਹੀਂ। ਨਿਊਯਾਰਕ ਸਟੇਟ ਅਸੈਂਬਲੀ ਵੱਲੋਂ ਸਾਈਟੇਸ਼ਨ ਜਾਰੀ ਕੀਤੀ। ਸਾਈਟੇਸ਼ਨ ਬੜੀ ਬਰੀਫ ਹੈ ਕਿ ਵੀ ਸਟੈਂਡ ਇਨ ਸੋਲੀਡੈਰਿਟੀ with the Sikh community while they commemorate the martyrdom of youngest martyrs in history of the world। ਜ਼ੁਲਮ ਦੀ ਜਦੋਂ ਅਖੀਰ ਹੁੰਦੀ ਹੈ, ਫਿਰ ਰੱਬ ਦਾ, ਅਕਾਲ ਪੁਰਖ ਦਾ, ਅੱਲਾਹ ਤਾਲਾ ਦਾ ਜਸਟਿਸ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ। ਸਿਰਫ ਪਾਤਰਾਂ ਦਾ ਨਾਂ ਬਦਲਦਾ ਹੈ। ਵਜੀਦ ਖਾਨ ਸੁੱਚਾ ਨੰਦ ਦੀ ਥਾਂ 'ਤੇ ਜਾਂ ਔਰੰਗਜ਼ੇਬ ਦੀ ਥਾਂ 'ਤੇ ਤੁਸੀਂ ਮੋਦੀ ਔਰ ਅਮਿਤ ਸ਼ਾਹ ਔਰ ਆਦਿੱਤਿਆਨਾਥ ਇਹ ਨਾਂ ਲਿਖ ਸਕਦੇ ਹੋ ਕਿ ਉਹੀ ਜ਼ੁਲਮਾਂ ਦੀ ਕਹਾਣੀ ਹੈ। ਆਦਿੱਤਿਆਨਾਥ ਯੋਗੀ ਉਹ ਸਿਰ 'ਤੇ ਪੱਗ ਬੰਨ੍ਹ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ 'ਤੇ ਰੱਖ ਕੇ ਆਪਣੇ ਘਰ ਦੇ ਵਿੱਚ ਜਿਹੜਾ ਲਖਨਊ ਦੇ ਵਿੱਚ ਖਾਸ ਸਮਾਗਮ ਕਰਦਾ ਹੈ। ਜੂਨ 84 ਤੋਂ ਬਾਅਦ ਜਿੰਨੀ ਕੁਰਬਾਨੀ ਸਿੱਖ ਨੌਜਵਾਨੀ ਨੇ ਕੌਮੀ ਕਰ ਖਾਲਿਸਤਾਨ ਲਈ ਕੀਤੀ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਘਰਾਂ ਨੇ ਆਪਣੇ ਚਿਰਾਗ ਇਸ ਸ਼ਹੀਦੀ ਰਾਹ 'ਤੇ ਦਿੱਤੇ। ਜਿਹੜੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਪ੍ਰਿਜ਼ਨਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਰਿਲੀਜ਼ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਸ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आया नु प्रोग्राम सच्चो सच विच बहुत शुक्रिया जी। डॉक्टर साहब, आज 28 दिसंबर 2021 15 पो नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਮ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਮਾਫੀ ਚਾਹਦੇ ਹਾਂ ਕਿ ਜਿਹੜੇ ਦਿਨਾਂ 'ਚ ਆਪਾਂ ਪ੍ਰੋਗਰਾਮ ਨਹੀਂ ਕੀਤੇ, ਸੋ ਇਸ ਲਈ ਆਪਾਂ ਮਾਫੀ ਦੇ ਹੱਕਦਾਰ ਹਾਂ। ਸੋ ਅਸੀਂ ਤੁਹਾਨੂੰ ਮਿਸ ਕੀਤਾ, ਤੁਸੀਂ ਸਾਨੂੰ ਮਿਸ ਕੀਤਾ ਹੋਏਗਾ। ਸੋ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਅੱਜ ਦੇ ਜਿਹੜੇ ਸਪਾਂਸਰ ਜਿਨ੍ਹਾਂ ਨੇ ਸਾਨੂੰ ਕੀਤਾ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ, ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਟਾਕਟਨ ਕੈਲੀਫੋਰਨੀਆ ਤੋਂ ਸਰਦਾਰ ਗੁਲਵਿੰਦਰ ਸਿੰਘ ਗਾਖਲ ਜੀ ਹੋਰਾਂ ਵੱਲੋਂ। ਸੋ ਆਪ ਪੰਥਕ ਸਫਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਿਚਰ ਰਹੇ ਹਨ ਅਤੇ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਚੁੱਕੇ ਹਨ। ਸੋ ਵੀਰ ਗੁਲਵਿੰਦਰ ਸਿੰਘ ਜੀ ਆਪਣੇ ਬੇਟੇ ਜੁਗਰਾਜ ਸਿੰਘ ਗਾਖਲ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅੱਜ ਦਾ ਸ਼ੋਅ ਸਪਾਂਸਰ ਕੀਤਾ ਹੈ ਉਹਨਾਂ ਨੇ। ਸੋ ਅਸੀਂ TV 84 ਦੇ ਸਮੁੱਚੇ ਪਰਿਵਾਰ ਵੱਲੋਂ ਵੀਰ ਜੁਗਰਾਜ ਸਿੰਘ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਲਵਿੰਦਰ ਸਿੰਘ ਜੀ ਗਾਖਲ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ, ਵੀਕਡੇਜ਼ ਦੇ ਹਵਾਲੇ ਨਾਲ। ਸੋ ਅੱਜ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ। ਵਿਊਅਰਸ, ਸ਼ਹੀਦੀ ਪੰਦਰਵਾੜਾ ਜਿਸ ਨੂੰ ਸਫਰੇ ਸ਼ਹਾਦਤ ਦਾ ਨਾਂ ਦਿੱਤਾ ਗਿਆ ਹੈ ਸਮਾਪਤੀ ਦੇ ਤੇ ਜਿਹੜਾ ਪਹੁੰਚ ਗਿਆ ਹੈ। ਸੋ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਨੇ ਇਸ ਪੰਦਰਵਾੜੇ ਨੂੰ ਬੜੇ ਵਿਰਾਗ ਅਤੇ ਜਜ਼ਬਾਤੀ ਰੂਪ ਵਿੱਚ ਮਨਾਇਆ। ਸੋ ਨਿਊਯਾਰਕ ਸਟੇਟ ਅਸੈਂਬਲੀ ਦੀ ਅਸੈਂਬਲੀ ਵੂਮਨ ਜੈਸਿਕਾ ਗੋਜੈਲਸ ਨੇ ਇਸ ਸੰਬੰਧੀ ਇੱਕ ਸਾਈਟੇਸ਼ਨ ਵੀ ਜਾਰੀ ਕੀਤੀ ਜਿਹੜੀ ਕਿ ਉਸ ਨੇ ਖੁਦ ਗੁਰਦੁਆਰਾ ਸਾਹਿਬ ਵਿੱਚ ਆ ਕੇ ਭੇਟ ਕੀਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ
ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਡੀ ਮਾਫੀ ਦੇ ਨਾਲ ਅਸੀਂ ਆਪਣਾ ਵੀ ਮਾਫੀਨਾਮਾ ਜੋੜ ਦਿੰਦੇ ਹਾਂ ਜੀ, ਕਿਉਂਕਿ ਇਹ ਦਿਨ ਜਿਵੇਂ ਚੱਲ ਰਹੇ ਨੇ ਉਸ ਦੇ ਵਿੱਚ ਸਾਡਾ ਯਤਨ ਤਾਂ ਇਹੀ ਹੁੰਦਾ ਹੈ ਕਿ ਗੈਰ ਹਾਜ਼ਰੀ ਨਾ ਹੋਏ, ਜੀ, ਪਰ ਕਈ ਵਾਰ ਕੁਝ ਪਰਸਨਲ ਰੁਝੇਵੇਂ ਵੀ ਤੁਹਾਨੂੰ ਰੁਝਾ ਲੈਂਦੇ ਨੇ। ਬਿਲਕੁਲ। ਔਰ ਇਸ ਪੀਰੀਅਡ ਦੇ ਵਿੱਚ ਬੇਸ਼ੱਕ ਟੀਵੀ 84 ਦੇ ਦਰਸ਼ਕਾਂ ਦੇ ਨਾਲ ਵਿਛੋੜਾ ਹੋਇਆ, ਲੇਕਿਨ ਬਹੁਤ ਸਾਰੀਆਂ ਮੇਲ ਮੁਲਾਕਾਤਾਂ ਵੀ ਹੋਈਆਂ। ਕੱਲ ਬੇਸ਼ੱਕ ਅਸੀਂ ਸਟੂਡੀਓ ਪਹੁੰਚ ਗਏ ਸੀ, ਪਰ ਇੰਨੀ ਕੁ ਜ਼ਿਆਦਾ ਐਗਜ਼ੌਸ਼ਨ ਸੀ ਕਿ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ। ਔਰ ਇਸ ਸਾਰੇ ਪੀਰੀਅਡ 'ਚ ਜਿਹੜੇ ਵੀ ਵੀਰ ਭੈਣਾਂ ਸਾਨੂੰ ਮਿਲੇ, ਜਿਨ੍ਹਾਂ ਦੀ ਮੇਜ਼ਬਾਨੀ ਦਾ ਆਨੰਦ ਅਸੀਂ ਮਾਣਿਆ, ਉਹਨਾਂ ਸਾਰਿਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੁਲਵਿੰਦਰ ਸਿੰਘ ਗਾਖਲ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਭਿੰਦਾ ਉਹਨਾਂ ਦਾ ਨਿਕਨੇਮ ਹੈ ਕਹਿੰਦੇ ਹਾਂ। ਔਰ ਕੁਦਰਤੀ ਜਦੋਂ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਈ, ਉਹਨਾਂ ਦਾ ਬੇਟਾ ਜਿਹੜਾ ਕਿ ਅੱਛਾ ਐਜੂਕੇਟਿਡ ਹੈ, ਹੁਣੇ ਉਹਨੇ ਗ੍ਰੈਜੂਏਸ਼ਨ ਕੀਤੀ ਹੈ, ਜੁਗਰਾਜ ਸਿੰਘ, ਉਸ ਦਾ ਜਨਮ ਦਿਨ ਵੀ ਸੀ। ਹਾਲਾਂਕਿ ਸਾਨੂੰ ਬਾਅਦ 'ਚ ਪਤਾ ਲੱਗਾ ਜਨਮ ਦਿਨ ਦਾ, ਲੇਕਿਨ ਜਿਵੇਂ ਇਹ ਪਰਿਵਾਰ ਹਮੇਸ਼ਾ ਹੀ ਜਿੱਥੇ ਹਰ ਆਏ ਗਏ ਦੇ ਲਈ ਇਹਨਾਂ ਦਾ ਦਰ ਖੁੱਲ੍ਹਾ ਹੁੰਦਾ ਹੈ। ਸਾਡੇ ਨਾਲ ਤਾਂ ਪਿਛਲੇ ਲਗਭਗ 30 ਸਾਲ ਤੋਂ ਇੱਕ ਉਸ ਕਿਸਮ ਦੀ ਮੁਹੱਬਤ ਹੈ ਜਿਹੜੀ ਕੌਮੀ ਪਿੜ ਦੇ ਵਿੱਚ ਜੇ ਦੇਖੀਏ ਤਾਂ ਬਹੁਤ ਵਾਰ ਕੁਝ ਤੁਹਾਡੇ ਅੱਜ ਹਮਾਇਤੀ ਹੁੰਦੇ ਨੇ, ਸਮਾਂ ਪਾ ਕੇ ਕਿਤੇ ਹੋਰ ਜਹਾਜ਼ ਤੇ ਚੜ੍ਹੇ ਹੁੰਦੇ ਨੇ, ਪਰ ਉਹ ਲਾਇਲਟੀ ਦੇ ਨਾਲ ਪੰਥ ਨੂੰ ਵੀ ਸਮਰਪਿਤ ਨੇ। ਔਰ ਗੁਰਦੁਆਰਾ ਸਾਹਿਬ ਸਟਾਕਟਨ ਜਿਹੜਾ ਸਭ ਤੋਂ ਪੁਰਾਣਾ ਇਤਿਹਾਸਕ ਗੁਰਦੁਆਰਾ ਹੈ, 1912 ਦੇ ਵਿੱਚ ਜਿਸ ਦੀ ਜਿਹੜੀ ਹੈ ਨੀਂਹ ਪੱਥਰ ਜਦੋਂ ਰੱਖਿਆ ਜਾਂਦਾ ਹੈ, ਤੇ ਉਹਨਾਂ ਦੇ ਵਿੱਚ ਸੰਤ ਤੇਜਾ ਸਿੰਘ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦਾ ਕਨਸਟੀਟਿਊਸ਼ਨ ਵੀ ਲਿਖਿਆ, ਪਹਿਲੇ ਸੇਵਾਦਾਰ ਵੀ ਨੇ। ਔਰ ਇਹ ਸਟਾਕਟਨ ਦਾ ਇਤਿਹਾਸਕ ਗੁਰਦੁਆਰਾ ਸਾਹਿਬ, ਜਿਹਦਾ ਆਫੀਸ਼ੀਅਲ ਨਾਮ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਹੈ, ਉਸ ਨੂੰ ਕੈਲੀਫੋਰਨੀਆ ਗਵਰਨਮੈਂਟ ਵੱਲੋਂ ਵੀ ਐਜ਼ ਏ ਹਿਸਟੋਰੀਕਲ ਮੋਨੂਮੈਂਟ ਦਾ ਦਰਜਾ ਦਿੱਤਾ ਗਿਆ। ਸੋ 1912 ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੋਂਦ ਦੇ ਵਿੱਚ ਆਉਂਦਾ ਹੈ। ਔਰ ਇਸ ਗੁਰਦੁਆਰਾ ਸਾਹਿਬ ਦੀ ਕਿਉਂਕਿ ਅੰਗਰੇਜ਼ਾਂ ਦੇ ਖਿਲਾਫ ਜੇ ਪਹਿਲੀ ਫੁੱਲ ਫਲੈਜਡ ਆਜ਼ਾਦੀ ਦੀ ਲਹਿਰ ਚੱਲੀ, ਜਿਸ ਨੂੰ ਗਦਰ ਲਹਿਰ ਕਹਿੰਦੇ ਨੇ, ਤੇ ਉਸ ਦਾ ਸੈਂਟਰ ਹੈੱਡਕੁਆਰਟਰ ਵੀ ਇਹੀ ਸਟਾਕਟਨ ਦਾ ਗੁਰਦੁਆਰਾ ਸਾਹਿਬ ਸੀ। ਇੱਥੋਂ ਹੀ ਕਦੇ ਕਰਤਾਰ ਸਿੰਘ ਸਰਾਭਾ ਦੀਆਂ ਗਦਰ ਗੂੰਜਾਂ ਨੇ ਗੂੰਜਾਂ ਪਾਈਆਂ। ਔਰ ਇਸੇ ਹੀ ਮੁਕਾਮ ਤੋਂ ਜੇ ਕਹਿਣਾ ਹੋਏ ਕਿ ਜਦੋਂ ਜੂਨ 1984 ਦੇ ਭਾਰਤੀ ਫੌਜੀ ਹਮਲੇ ਤੋਂ ਬਾਅਦ ਕੌਮ ਨੇ ਆਪਣਾ ਨਿਸ਼ਾਨਾ ਖਾਲਿਸਤਾਨ ਮਿੱਥਿਆ, ਤੇ ਇਹਨਾਂ ਸਾਰੇ ਲਗਭਗ 36-37 ਸਾਲਾਂ ਤੋਂ ਗੁਰਦੁਆਰਾ ਸਾਹਿਬ ਸਟਾਕਟਨ ਖਾਲਿਸਤਾਨ ਦਾ ਸੱਚਮੁੱਚ ਦਾ ਹੈੱਡਕੁਆਰਟਰ ਹੈ। ਹਰ ਠੀਕ ਜਿਹੜਾ ਪੰਥ ਨੂੰ ਸੇਧ ਦੇਣ ਵਾਲਾ ਫੈਸਲਾ ਹੈ ਇੱਥੇ ਲਿਆ ਜਾਂਦਾ ਹੈ। ਔਰ ਇਸ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੇ ਜੁੜੇ ਹੋਏ ਸਾਰੇ ਵੀਰ ਭੈਣਾਂ ਨੇ ਉਹ ਪੰਥਕ ਨੇ। ਔਰ ਜਿਵੇਂ ਵੀਰ ਗੁਲਵਿੰਦਰ ਸਿੰਘ ਭਿੰਦਾ, ਉਹਨਾਂ ਦੀਆਂ ਸੇਵਾਵਾਂ ਨੂੰ ਤਾਂ ਅਸੀਂ ਜਿਹੜਾ ਉਹ ਰੈਕਗਨਾਈਜ਼ ਵੀ ਕਰਦੇ ਹਾਂ, ਸਾਰੇ ਜਾਣਦੇ ਨੇ, ਪਰ ਉਹਨਾਂ ਦੇ ਬੱਚੇ ਜੁਗਰਾਜ ਸਿੰਘ ਔਰ ਉਹਨਾਂ ਦੀ ਬੇਟੀ ਬਹੁਤ ਪਿਆਰੇ ਬੱਚੇ ਨੇ, ਅੱਛੀ ਐਜੂਕੇਸ਼ਨ ਹੈ। ਔਰ ਅਸੀਂ ਇਹ ਤਵੱਕੋ ਕਰਦੇ ਹਾਂ, ਬਹੁਤ ਵਾਰ ਜਦੋਂ ਅਸੀਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਇਹ ਅਲਫਾਜ਼, ਇਹ ਫਰਮਾਨ ਦੁਹਰਾਉਂਦੇ ਕਿ ਔਰਤ ਈਮਾਨ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ। ਸੋ ਪੁੱਤਰ ਪੁੱਤਰੀਆਂ ਉਸ ਵਿਰਸੇ ਦੀ, ਉਸ ਲੈਗੇਸੀ ਦੀ, ਉਸ ਨਿਸ਼ਾਨੀ ਨੂੰ ਅੱਗੇ ਤੋਰਦੇ ਨੇ। ਨਿਸ਼ਾਨੀ ਕੋਈ ਸ਼ਕਲੋ ਸੂਰਤ ਨਾਲ ਨਹੀਂ ਜੁੜੀ ਹੁੰਦੀ, ਜਿਹੜੀ ਬਹੁਤ ਵਾਰ ਅਸੀਂ ਬਾਇਓਲੋਜੀਕਲ ਸਨਸ ਐਂਡ ਡਾਟਰਸ ਦੇ ਨਾਲ ਜੋੜਦੇ ਹਾਂ। ਮੈਂ ਸਮਝਦਾ ਹਾਂ ਕਿ ਵਿਰਸਾ ਉਹੀ ਹੈ ਕਿ ਜਿਨ੍ਹਾਂ ਦੇ ਮਾਤਾ ਪਿਤਾ ਜਿਸ ਰਸਤੇ ਤੇ ਨੇ, ਕੌਮ ਦਾ ਇਹ ਸਰਮਾਇਆ ਨੇ, ਔਰ ਕੌਮੀ ਵਿਰਸੇ ਨੂੰ ਅੱਗੇ ਤੋਰਨਾ। ਔਰ ਬੇਟਾ ਜੁਗਰਾਜ ਸਿੰਘ ਪ੍ਰੋਮਿਸਿੰਗ ਸਿੱਖੀ ਸਰੂਪ 'ਚ ਹੈਂਡਸਮ ਜਿਹੜਾ ਯੰਗ ਮੈਨ ਹੈ, ਔਰ ਸਾਨੂੰ ਇਹੀ ਆਸਾਂ ਨੇ ਕਿ ਜਿੱਥੇ ਤੱਕ ਪਿਤਾ ਮਾਤਾ ਲੈ ਕੇ ਆਉਂਦੇ ਨੇ, ਉਸ ਤੋਂ ਅੱਗੇ ਕੌਮੀ ਨਿਸ਼ਾਨੇ ਨੂੰ ਹਾਸਲ ਕਰਨ ਲਈ ਬੇਟਾ ਜੁਗਰਾਜ ਸਿੰਘ ਵੀ ਆਪਣਾ ਰੋਲ ਅਦਾ ਕਰਨਗੇ। ਸੋ ਅਸੀਂ ਸਮੁੱਚੇ ਪਰਿਵਾਰ ਦਾ, ਵੀਰ ਗੁਲਵਿੰਦਰ ਸਿੰਘ ਭਿੰਦਾ, ਭੈਣ ਜੀ ਹਰਜੀਤ ਕੌਰ ਔਰ ਬੇਟਾ ਜੁਗਰਾਜ ਸਿੰਘ, ਉਹਨਾਂ ਦੀ ਬੇਟੀ, ਸਭ ਦਾ ਹੀ ਸ਼ੁਕਰੀਆ ਅਦਾ ਕਰਦੇ।
ਔਰ ਇਹਨਾਂ ਦਿਨਾਂ ਦੇ ਵਿੱਚ ਬੇਸ਼ੱਕ ਖਬਰਾਂ ਤਾਂ ਦੁਨੀਆ 'ਚ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਅਖਬਾਰ ਖਾਲੀ ਆ ਜਾਏ ਕਿ ਅੱਜ ਕੋਈ ਖਬਰ ਨਹੀਂ ਹੈ। ਲੇਕਿਨ ਸਾਡੇ ਲਈ ਜਿਵੇਂ ਰਿਪੀਟਡਲੀ ਤੁਸੀਂ ਵੀ ਰਿਪੀਟ ਕਰਦੇ ਹੋ ਕਿ ਸ਼ਹੀਦੀ ਪੰਦਰਵਾੜੇ 'ਚ 300 ਪਲੱਸ ਸਾਲ, ਕਿਉਂਕਿ 1704 ਦੇ ਵਿੱਚ ਇਹ ਹੁੰਦਾ ਹੈ ਔਰ 317 ਸਾਲ ਹੁਣ ਬੀਤ ਚੁੱਕੇ ਨੇ। ਸੋ ਇਹ ਦਿਨ ਜਦੋਂ ਆਉਂਦੇ ਨੇ, ਬੇਸ਼ੱਕ ਸੈਲੀਬ੍ਰੇਸ਼ਨਸ ਵੀ ਇਹਨਾਂ ਦਿਨਾਂ ਦੇ ਵਿੱਚ ਹੀ, ਕ੍ਰਿਸਮਸ ਆਉਂਦੀ ਹੈ, ਈਸਾਈ ਭੈਣ ਭਰਾ ਜਿਹੜੇ ਨੇ ਉਹ ਜੀਸਸ ਨੂੰ ਯਾਦ ਕਰਦੇ ਆ। ਈਸਾਈਆਂ ਦਾ ਸ਼ਾਇਦ ਇੱਕੋ ਇੱਕ ਤਿਉਹਾਰ ਜਿਹੜਾ ਗਲੋਬਲੀ ਅੱਜ ਇੱਕ ਕਲਚਰਲ ਡੇ ਦੇ ਤੌਰ ਤੇ ਰੈਕਗਨੀਸ਼ਨ ਪਾ ਚੁੱਕਾ ਹੈ, ਉਹਦੇ ਨਾਲ ਜੁੜਿਆ ਤੁਸੀਂ ਸੈਂਟਾ ਕਲੌਜ਼ ਔਰ ਡੈਕੋਰੇਸ਼ਨਸ, ਕ੍ਰਿਸਮਸ ਟਰੀ, ਇਹ ਸਾਰਾ ਕੁਝ ਵੀ ਦੇਖ ਰਹੇ ਹੁੰਦੇ ਹੋ। ਕੁਝ ਸਾਡੇ ਲੋਕ ਵੀ ਉਸ ਕਲਚਰਲ ਪ੍ਰਭਾਵ ਨੂੰ ਕਬੂਲਦੇ ਨੇ, ਪਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿਵੇਂ ਯਹੂਦੀ ਉਸ ਪਾਸਓਵਰ ਵੀਕ ਨੂੰ ਯਾਦ ਕਰਦੇ ਨੇ ਜਦੋਂ ਕਿ ਸਿਨਾਈ ਦੇ ਇਜਿਪਟ ਦੀ ਉਸ ਗੁਲਾਮੀ ਚੋਂ ਯਹੂਦੀ ਨਿਕਲੇ, ਕਿਵੇਂ ਮੌਜ਼ਿਸ ਨੇ ਉਹਨਾਂ ਨੂੰ ਲੀਡ ਕੀਤਾ, ਕਿਸ ਕਿਸਮ ਦੀਆਂ ਡਿਫਿਕਲਟੀਜ਼, ਮੁਸ਼ਕਲਾਂ ਚੋਂ ਨਿਕਲੇ। ਔਰ ਅੱਜ ਵੀ ਇਹ ਘਟਨਾ 2000-2500 ਸਾਲ ਪੁਰਾਣੀ ਹੈ, ਲੇਕਿਨ ਦੁਨੀਆ ਜਿੱਥੇ ਵੀ ਯਹੂਦੀ ਨੇ ਇਸ ਪਾਸਓਵਰ ਵਾਲੇ ਵੀਕ 'ਚੋਂ ਜ਼ਮੀਨ 'ਤੇ ਸੌਂਦੇ ਨੇ। ਈਵਨ ਘੱਟ ਤੋਂ ਘੱਟ ਜਿਹੜਾ ਕਾਰੋਬਾਰ ਉਹਨਾਂ ਦੇ ਬਿਲਕੁਲ ਬੰਦ ਹੁੰਦੇ ਨੇ, ਕੋਰਸ ਬ੍ਰੈਡ ਖਾਂਦੇ ਨੇ ਔਰ ਆਪਣੇ ਬੱਚੇ ਬੱਚੀਆਂ ਨੂੰ ਉਹ ਸੁਣਾਉਂਦੇ ਨੇ ਕਿ ਭਾਈ ਜੇ ਅੱਜ ਤੁਸੀਂ ਦੁਨੀਆ 'ਚ ਐਗਜ਼ਿਸਟ ਕਰਦੇ ਹੋ ਤੇ ਤੁਹਾਡੇ ਬਜ਼ੁਰਗਾਂ ਨੇ ਕਿੰਨਾ ਡਿਫਿਕਲਟੀਜ਼ ਨੂੰ ਸਹਾਰਦਿਆਂ ਹੋਇਆਂ ਜਿਹੜਾ ਉਸ ਵੇਲੇ ਸਰਵਾਈਵ ਕੀਤਾ ਸੀ, ਕਦੇ ਆਪਣੇ ਪਿਛੋਕੜ ਨੂੰ ਨਾ ਭੁੱਲੋ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਬੇਸ਼ੱਕ ਸਿੱਖ ਇਤਿਹਾਸ ਤਾਂ ਹੈ ਹੀ ਸ਼ਹੀਦੀਆਂ ਦਾ ਇਤਿਹਾਸ ਹੈ ਔਰ ਕੋਈ 365 ਦਿਨਾਂ 'ਚੋਂ ਕੋਈ ਦਿਨ ਐਸਾ ਨਹੀਂ ਹੋਏਗਾ ਜਿਸ ਦਿਨ ਕਿਤੇ ਨਾ ਕਿਤੇ ਸ਼ਹਾਦਤ ਨਾ ਹੋਈ ਹੋਏ ਜਾਂ ਕੋਈ ਸਾਡਾ ਇਤਿਹਾਸਕ ਵਾਕਿਆ ਨਾ ਹੋਏ। ਲੇਕਿਨ ਜਿਵੇਂ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਜੂਨ ਦਾ ਪਹਿਲਾ ਹਫਤਾ ਕਿਉਂਕਿ ਜੂਨ ਦਾ ਮਹੀਨਾ ਅਦਰਵਾਈਜ਼ ਤਾਂ ਜੇਠ ਸੁਦੀ ਚੌਥ ਦੇ ਨਾਲ ਜੁੜਿਆ ਹੋਇਆ ਗੁਰੂ ਅਰਜਨ ਸਾਹਿਬ ਦੀ ਗ੍ਰਿਫਤਾਰੀ ਔਰ ਸ਼ਹਾਦਤ, ਉਹ ਸਾਡੀਆਂ ਯਾਦਾਂ ਦੇ ਵਿੱਚ ਸੀ। ਲੇਕਿਨ ਇਸ ਦੇ ਵਿੱਚ ਇੱਕ ਹੋਰ ਵੱਡਾ ਘੱਲੂਘਾਰਾ ਸ਼ਾਮਲ ਕਰਕੇ ਭਾਰਤ ਦੇ ਬ੍ਰਾਹਮਣਵਾਦੀ ਹਾਕਮਾਂ ਨੇ 3 ਜੂਨ 1984 ਨੂੰ ਜਦੋਂ ਟੈਂਕਾਂ ਤੋਪਾਂ ਦੇ ਨਾਲ ਸਾਡੇ ਮੁਕੱਦਸ ਹਰਿਮੰਦਰ ਸਾਹਿਬ ਤੇ ਹੱਲਾ ਬੋਲਿਆ, 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ ਬੋਲਿਆ ਔਰ ਅਕਾਲ ਤਖਤ ਨੂੰ ਢਾਹ ਢੇਰੀ ਕੀਤਾ, ਤੇ ਫਿਰ ਇਹ ਜੂਨ 84 ਦਾ ਪਹਿਲਾ ਹਫਤਾ ਉਸੇ ਹੀ ਘੱਲੂਘਾਰੇ ਦੀ ਯਾਦ ਦਹਾਨੀ ਕਰਵਾਉਂਦਾ ਹੈ ਜੋ ਅਜੋਕੇ ਵਕਤ ਦੇ ਵਿੱਚ ਬੀਤਿਆ ਔਰ ਉਹਦੇ ਨਾਲ ਜੁੜੀ ਹੋਈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ। ਕਿਉਂਕਿ 3 ਜੂਨ ਦਾ ਦਿਨ ਜਿਹੜਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ 1984 ਦੇ ਵਿੱਚ, ਉਸ ਦਿਨ ਨੂੰ ਦੁਸ਼ਮਣ ਨੇ ਚੁਣਿਆ ਹਮਲਾ ਕਰਨ ਦੇ ਲਈ। ਇਹ ਜਦੋਂ ਅਸੀਂ 1704 ਦੀ ਗੱਲ ਕਰਦੇ ਹਾਂ ਔਰ ਅਕਸਰ ਅਸੀਂ ਪ੍ਰੋਗਰਾਮ ਦੇ ਪਹਿਲੇ ਦਿਨਾਂ ਦੇ ਵਿੱਚ ਵੇਰਵੇ ਦੇ ਨਾਲ ਦੱਸਿਆ ਕਿ ਕਿਵੇਂ ਆਲਮੋਸਟ 9 ਮਹੀਨੇ ਦੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ, ਅਨੰਦਪੁਰ ਸਾਹਿਬ ਸ਼ਹਿਰ ਨੂੰ ਪਾਏ ਘੇਰੇ ਤੋਂ ਬਾਅਦ ਝੂਠੀਆਂ ਕਸਮਾਂ ਜਿਹੜੀਆਂ ਮੁਗਲਿਆ ਫੌਜ ਔਰ 22 ਧਾਰ ਦੇ ਪਹਾੜੀ ਰਾਜਿਆਂ ਨੇ ਕੁਰਾਨ ਸ਼ਰੀਫ ਔਰ ਗੀਤਾ ਦੇ ਉੱਤੇ ਜਿਹੜਾ ਉਹ ਖਾਧੀਆਂ, ਉਹਨਾਂ ਦੀ ਖਿਲਾਫ ਵਰਜ਼ੀ ਕਰਕੇ ਮੁਨਕਰ ਹੁੰਦਿਆਂ ਜਿਹੜਾ ਸਰਸਾ ਦੇ ਕੰਢੇ ਹਮਲਾ ਕੀਤਾ, ਪਰਿਵਾਰ ਵਿਛੋੜਾ, ਹਜ਼ਾਰਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ, 3 ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਉਹਨਾਂ ਦੀ ਸ਼ਹਾਦਤ, 4 ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਜਿਹੜੇ ਚਮਕੌਰ ਦੀ ਗੜੀ 'ਚ ਜੂਝਦੇ ਹੋਏ ਸ਼ਹੀਦ ਹੁੰਦੇ ਨੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਜਿਨ੍ਹਾਂ ਦਾ ਸ਼ਹੀਦੀ ਦਿਨ 26 ਦਸੰਬਰ ਬੀਤਿਆ, ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਜਾਂਦੇ ਨੇ, ਮਾਤਾ ਗੁਜਰੀ 10ਵੇਂ ਪਾਤਸ਼ਾਹ ਦੇ ਮਾਤਾ ਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਔਰ ਸਾਹਿਬਜ਼ਾਦਿਆਂ ਦੇ ਦਾਦੀ ਜੀ, ਔਰ ਉਹੀ ਠੰਡਾ ਬੁਰਜ, ਉਹੀ ਸਰਹੰਦ ਦੀ ਕੰਧ ਹਰ ਸਿੱਖ ਦੇ ਅੰਦਰ ਆ ਕੇ ਖਲੋ ਜਾਂਦੀ ਹੈ। ਉਹ ਦਰਦ, ਉਹ ਪੀੜ, ਪਰ ਉਸ ਚੋਂ ਨਿਕਲਿਆ ਉਤਸ਼ਾਹ, ਉਸ ਚੋਂ ਨਿਕਲੀ ਉਹ ਆਵਾਜ਼ ਜਿਸ ਨੂੰ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੇ, ਜਿਹਨੂੰ ਅੱਲਾ ਯਾਰ ਖਾਂ ਯੋਗੀ ਨੇ ਆਵਾਜ਼ ਦਿੱਤੀ ਕਿ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ, ਕਿ ਇਹ ਇਸ ਜ਼ੁਲਮ ਦੇ ਦੌਰ ਨੇ, ਇਸ ਜ਼ੁਲਮ ਦੇ ਪੰਦਰਵਾੜੇ ਨੇ ਜਿਹੜਾ ਉਹ ਸਿੱਖਾਂ ਦੇ ਅੰਦਰ ਇਸ ਤਲਬ ਨੂੰ ਐਕਸਟ੍ਰੀਮ ਤੇ ਲੈ ਆਂਦਾ। 10ਵੇਂ ਪਾਤਸ਼ਾਹ ਨੇ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਮੁਗਲਿਆ ਰਾਜ ਦੀ ਜੜ ਪੁੱਟੀ ਗਈ ਔਰ ਫਿਰ ਉਸ ਧਰਤੀ ਦੇ ਉੱਤੇ
ਖਾਲਸੇ ਨੇ ਸੱਚ ਹੱਕ ਇਨਸਾਫ ਦਾ ਰਾਜ ਸਿਰਜਿਆ। ਜਿਸ ਪ੍ਰਥਾਏ ਸਾਈਂ ਬੁੱਲੇ ਸ਼ਾਹ ਨੇ ਕਿਹਾ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਕਿਉਂਕਿ ਜ਼ੁਲਮ ਦੀ ਜਦੋਂ ਅਖੀਰ ਹੁੰਦੀ ਹੈ, ਫਿਰ ਰੱਬ ਦਾ, ਅਕਾਲ ਪੁਰਖ ਦਾ, ਅੱਲਾਹ ਤਾਲਾ ਦਾ ਜਸਟਿਸ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ। ਕਿ ਅਲਟੀਮੇਟਲੀ ਜਿਹੜੇ ਪਾਪ ਕਰਨ ਵਾਲੇ ਹੁੰਦੇ ਨੇ, ਜ਼ੁਲਮ ਕਰਨ ਵਾਲੇ ਹੁੰਦੇ ਨੇ, ਉਹਨਾਂ ਨੂੰ ਰੱਬ ਫਨਾਹ ਕਰਦਾ ਹੈ, ਔਰ ਜਿਹੜੇ ਧਰਮ ਦੇ ਉੱਤੇ ਸੱਚ ਹੱਕ ਇਨਸਾਫ ਤੇ ਖਲੋਤੇ ਹੁੰਦੇ ਨੇ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਔਰ ਇੱਕ ਗੱਲ ਬਹੁਤ ਪੋਜ਼ਿਟਿਵ ਹੈ ਇਹਨਾਂ ਸਾਰੇ ਸਾਲਾਂ ਦੇ ਵਿੱਚ, ਕਿਉਂਕਿ ਜੂਨ 84 ਤੋਂ ਬਾਅਦ ਜਿੱਥੇ ਪੰਜਾਬ ਦੀ ਧਰਤੀ ਤੇ ਇੱਕ ਦਹਾਕਾ ਭਾਰਤੀ ਹਾਕਮਾਂ ਨੇ ਸਾਡੇ ਖੂਨ ਦੀ ਹੋਲੀ ਖੇਡੀ, ਇੱਕ ਪੂਰੀ ਜਨਰੇਸ਼ਨ 1.5 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ, ਉੱਥੇ ਸਾਡੀ ਜਿੱਥੇ ਖਾਲਿਸਤਾਨ ਦੇ ਲਈ ਸਾਡੇ ਪੇਸ਼ਕਦਮੀ ਹੋਈ, ਉੱਥੇ ਬੀਤੇ ਇਤਿਹਾਸ ਚੋਂ ਪ੍ਰੇਰਨਾ ਲੈਣੀ, ਮੋਟੀਵੇਸ਼ਨ ਲੈਣ ਹੋਣੀ, ਇਸ ਨੇ ਸਾਨੂੰ ਆਪਣੇ ਬੀਤੇ ਦੇ ਨਾਲ ਵੀ ਬਹੁਤ ਚੰਗੀ ਤਰ੍ਹਾਂ ਜੋੜਿਆ। ਔਰ ਹਰ ਵਰੇ ਜਿਹੜਾ ਜਦੋਂ ਇਹ ਸ਼ਹੀਦੀ ਪੰਦਰਵਾੜਾ ਆਉਂਦਾ ਹੈ ਤੇ ਮੈਂ ਇਹ ਦੇਖ ਰਿਹਾ ਕਿ ਬਹੁਤ ਸਾਰਾ ਜਜ਼ਬਾ ਹੈ। ਕੁਛ ਵਰੇ ਪਹਿਲਾਂ 4-5 ਸਾਲ ਪਹਿਲਾਂ ਸਿਆਣੇ ਸਿੱਖਾਂ ਨੇ ਈਵਨ ਉਹਨਾਂ ਪੈੜਾਂ ਨੂੰ ਨੱਪਦਿਆਂ ਜਿਹੜੀ ਆਨੰਦਪੁਰ ਦੇ ਕਿਲੇ, ਸਰਸਾ ਦੇ ਕੰਢਾ, ਕੁੰਮੇ ਮਾਸ਼ਕੀ ਦੀ ਝੌਂਪੜੀ ਤੇ ਚਮਕੌਰ ਦੀ ਗੜੀ, ਔਰ ਉਹ ਸਾਰੇ ਮੁਕਾਮ, ਉਹ ਮਰਿੰਡੇ ਦਾ ਥਾਣਾ ਜਿੱਥੇ ਸਾਹਿਬਜ਼ਾਦਿਆਂ ਨੂੰ ਫੜਾਇਆ ਗਿਆ, ਗੰਗੂ ਦਾ ਘਰ ਜਿੱਥੇ ਹੁਣ ਗੁਰਦੁਆਰਾ ਸਾਹਿਬ ਹੈ ਗੰਗੂ ਬਾਹਮਣ ਦਾ ਜਿਹਨੇ ਬਿਟਰੇ ਕੀਤਾ, ਉੱਥੇ ਇੱਕ ਪੂਰਾ ਨਗਰ ਕੀਰਤਨ ਮਾਰਚ ਕਰਦਾ ਹੈ ਜਿਹਨੂੰ ਸਫਰੇ ਸ਼ਹਾਦਤ ਦਾ ਨਾਂ ਦਿੱਤਾ ਗਿਆ, ਦੀਵਾਨ ਸਜਦੇ ਨੇ। ਔਰ ਉਸ ਇਤਿਹਾਸ ਨੂੰ, ਔਰ ਹੁਣ ਕਿਉਂਕਿ ਇਸ ਵੇਲੇ 15-20 ਦੇ ਕਰੀਬ ਐਸੇ ਟੀਵੀ ਚੈਨਲ ਨੇ ਜਿਹੜੇ ਉੱਥੋਂ ਡਾਇਰੈਕਟ ਟੈਲੀਕਾਸਟ ਕਰਦੇ ਨੇ, ਦੁਨੀਆ ਭਰ ਦੇ ਵਿੱਚ ਦੇਖਿਆ ਜਾਂਦਾ ਹੈ। TV 84 ਨੂੰ ਵੀ ਇਹ ਸ਼ਰਫ ਹਾਸਲ ਹੈ ਕਿ ਇਹ ਪਿਛਲੇ ਸਾਲ ਵੀ ਔਰ ਇਸ ਵਾਰ ਵੀ ਅਸੀਂ ਉਹਨਾਂ ਸਾਰੇ ਪ੍ਰੋਗਰਾਮਾਂ ਨੂੰ ਕਵਰ ਕੀਤਾ, ਭਾਵੇਂ ਵਕਤ ਜ਼ਰੂਰ ਅੱਗਾ ਪਿੱਛਾ ਹੋ ਜਾਂਦਾ ਹੈ, ਲੇਕਿਨ ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਵੀ ਗਿਆ। ਪਰ ਇਹਦੇ ਨਾਲ ਦੁਨੀਆ ਭਰ ਦੇ ਵਿੱਚ ਇਹ ਪੰਦਰਵਾੜੇ ਦੇ ਮੌਕੇ, ਕਿਉਂਕਿ ਸਿੱਖਾਂ 'ਚ ਇਹ ਵੀ ਜਾਗਰਤੀ ਆਈ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਵਿਆਹ ਸ਼ਾਦੀਆਂ, ਕੋਈ ਵਾਜੇ ਗਾਜੇ ਨਾ ਹੋਣ। ਅਜੇ ਕੁਛ ਮੂਰਖ ਜਿਹੜੇ ਨੇ ਉਹ ਹਟਦੇ ਨਹੀਂ ਨੇ, ਲੇਕਿਨ ਇਹ ਗੱਲ ਹੌਲੀ ਹੌਲੀ ਔਰ ਆਪਣਾ ਇਤਿਹਾਸ ਬੱਚਿਆਂ ਦਾ, ਖਾਸ ਤੌਰ ਤੇ ਜਦੋਂ ਅਸੀਂ ਮਾਡਰਨ ਇਲੈਕਟ੍ਰੋਨਿਕਸ ਏਜ ਦੀ ਗੱਲ ਕਰਦੇ ਹਾਂ ਤੇ ਜਦੋਂ 4 ਸਾਹਿਬਜ਼ਾਦੇ ਉਹਨਾਂ ਦੀ ਜਿਹੜੀ ਐਨੀਮੇਟਡ ਫਿਲਮ ਬਣੀ, ਉਸਨੇ ਵੀ ਕੁਝ ਸਾਲ ਪਹਿਲਾਂ ਇਹ ਬਣੀ, ਉਹਨੇ ਵੀ ਯੰਗਰ ਜਨਰੇਸ਼ਨ ਨੂੰ ਜਿਹੜੇ ਗੁਰਦੁਆਰਿਆਂ ਦੇ ਵਿੱਚ ਤਾਂ ਬੈਠੇ ਨਹੀਂ ਹੁੰਦੇ ਕਿ ਉਹ ਇਤਿਹਾਸ ਸੁਣਨ, ਉਹਨਾਂ ਨੂੰ ਇਹ ਲੱਗਾ ਕਿ ਭਾਈ ਅਸੀਂ ਕਿੰਨੇ ਪ੍ਰਾਊਡ ਹੈ ਕਿ ਭਾਈ ਸਾਡਾ ਕਿੰਨਾ ਇਤਿਹਾਸ ਹੈ, ਸੁਨਹਿਰੀ ਇਤਿਹਾਸ ਹੈ। ਔਰ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰਾ ਕੰਮ ਇਸ ਡਾਇਰੈਕਸ਼ਨ 'ਚ ਹੋ ਰਿਹਾ ਹੈ। ਬਹੁਤ ਸਾਰੀਆਂ ਥਾਵਾਂ 'ਤੇ ਕੁਇਜ਼ ਇਸ ਮੌਕੇ 'ਤੇ ਕੰਪੀਟੀਸ਼ਨ ਔਰ ਅਵੇਅਰਨੈਸ ਔਰ ਕਾਫੀ ਜ਼ਿਆਦਾ ਪ੍ਰਚਾਰ ਹੈ ਇਸ ਗੱਲ ਦਾ। ਲੇਕਿਨ ਇਹ ਬੀਤੇ ਨੂੰ ਯਾਦ ਕਰਨਾ ਬਹੁਤ ਚੰਗੀ ਗੱਲ ਹੈ ਜੀ, ਲੇਕਿਨ ਕਰੰਟ 'ਚ ਅਸੀਂ ਜਿੱਥੇ ਆ ਕੇ ਖੜੇ ਹਾਂ, ਸਿਰਫ ਪਾਤਰਾਂ ਦਾ ਨਾਂ ਬਦਲਦਾ ਹੈ। ਵਜੀਦ ਖਾਂ, ਸੁੱਚਾਨੰਦ ਦੀ ਥਾਂ 'ਤੇ ਜਾਂ ਔਰੰਗਜ਼ੇਬ ਦੀ ਥਾਂ 'ਤੇ ਤੁਸੀਂ ਮੋਦੀ ਔਰ ਅਮਿਤ ਸ਼ਾਹ ਔਰ ਆਦਿੱਤਿਆਨਾਥ ਇਹ ਨਾਂ ਲਿਖ ਸਕਦੇ ਹੋ ਕਿ ਉਹੀ ਜ਼ੁਲਮਾਂ ਦੀ ਕਹਾਣੀ ਹੈ। ਉਹਦਾ ਵੀ ਅਸੀਂ ਜ਼ਿਕਰ ਕਰਾਂਗੇ, ਪਰ ਪਹਿਲਾਂ ਅਸੀਂ ਜਦੋਂ ਰੈਕਗਨੀਸ਼ਨ ਦੀ ਗੱਲ ਕਰਦੇ ਹਾਂ ਕਿ ਇਸ ਦਿਨ ਨੂੰ ਸਿਰਫ ਪੰਜਾਬ ਲੈਵਲ 'ਤੇ ਜਾਂ ਭਾਰਤ ਲੈਵਲ 'ਤੇ ਹੀ ਨਹੀਂ ਰੈਕਗਨਾਈਜ਼ ਕੀਤਾ ਗਿਆ। ਡਰਾਮੇਬਾਜ਼ੀਆਂ ਤਾਂ ਹੋਰ ਵੀ ਕਰਦੇ ਨੇ। ਆਦਿੱਤਿਆਨਾਥ ਯੋਗੀ ਉਹ ਸਿਰ 'ਤੇ ਪੱਗ ਬੰਨ੍ਹ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ 'ਤੇ ਰੱਖ ਕੇ ਆਪਣੇ ਘਰ ਦੇ ਵਿੱਚ ਜਿਹੜਾ ਲਖਨਊ ਦੇ ਵਿੱਚ ਖਾਸ ਸਮਾਗਮ ਕਰਦਾ ਹੈ, ਉਹਨੂੰ ਵੀ ਪ੍ਰਚਾਰਿਆ ਜਾ ਰਿਹਾ। ਪਰ ਇਹ ਆਦਿੱਤਿਆਨਾਥ ਯੋਗੀ ਹੋਏ ਜਾਂ ਮੋਦੀ ਹੋਏ, ਇਹਨਾਂ ਦੇ ਹੱਥ ਘੱਟ ਗਿਣਤੀਆਂ ਦੇ ਖੂਨ ਨਾਲ ਰੰਗੇ ਹੋਏ ਨੇ ਔਰ ਇਹਨਾਂ ਦੀ ਇਹ ਉਵੇਂ ਦੀ ਡਰਾਮੇਬਾਜ਼ੀ ਹੈ ਜਿਵੇਂ ਕਿ ਜਿਹੜਾ ਸ਼ੈਤਾਨ ਹੈ ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹੇ ਜਾਂ ਉਹ ਰਿਲੀਜੀਅਸ ਸਕ੍ਰਿਪਚਰ ਨੂੰ ਪੜ੍ਹੇ। ਔਰ ਜੇ ਉਹਨੇ ਜੋਗੀ ਨੇ ਇਹ ਡਰਾਮਾ ਕੀਤਾ ਤੇ ਮੋਦੀ ਨੇ ਵੀ ਇਸ ਮੌਕੇ ਦੇ ਉੱਤੇ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਹਿਸਟੋਰੀਕਲ ਗੁਰਦੁਆਰਾ ਹੈ ਲਖਪਤ, ਇਹ ਬਿਲਕੁਲ ਕੱਛ ਦੇ ਵਿੱਚ ਜਿੱਥੇ ਪਾਕਿਸਤਾਨ ਦੇ ਨਾਲ ਪਾਣੀ ਦੀ ਹੱਦ ਮੁੱਕਦੀ ਹੈ ਭਾਰਤ ਦੀ, ਉਸ ਜਿਹੜਾ ਸਮੁੰਦਰ ਦੇ ਵਿੱਚ ਇਹ ਗੁਰਦੁਆਰਾ ਹੈ, ਕੰਟਰੋਲ ਭਾਰਤੀ ਫੌਜ ਦੇ ਕੋਲ ਹੈ। ਪਰ 23 ਦਸੰਬਰ ਤੋਂ 25 ਦਸੰਬਰ ਤੱਕ
ਖਾਸ ਤੌਰ ਤੇ ਉੱਥੇ ਦੀਵਾਨ ਸਜਦੇ ਨੇ। ਗੁਰੂ ਨਾਨਕ ਸਾਹਿਬ ਦੀ ਯਾਦ ਉੱਥੇ ਪੁਰਾਣੀਆਂ ਇਤਿਹਾਸਕ ਵਸਤੂਆਂ ਵੀ ਪਈਆਂ ਹੋਈਆਂ ਨੇ। ਔਰ ਜੇ ਆਦਿੱਤਿਆਨਾਥ ਯੋਗੀ ਲਖਨਊ 'ਚ ਡਰਾਮੇਬਾਜ਼ੀ ਕਰ ਰਿਹਾ ਸੀ ਤੇ ਮੋਦੀ ਐਡਰੈਸਡ ਗੁਰਪੁਰਬ ਸੈਲੀਬ੍ਰੇਸ਼ਨਸ ਇਨ ਗੁਜਰਾਤ ਕੱਚ ਔਨ ਸੈਟਰਡੇ। ਔਰ ਮੋਦੀ ਨੇ ਵਰਚੁਅਲ ਮੀਟਿੰਗ ਰਾਹੀਂ ਐਡਰੈਸ ਕੀਤਾ ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਜਦੋਂ ਜਿਹੜਾ ਇਹ 2002 ਦੇ ਵਿੱਚ ਅਰਥਕੁਏਕ ਆਇਆ ਸੀ ਔਰ ਉਦੋਂ 2003 ਦੇ ਵਿੱਚ 2001 'ਚ ਔਰ ਗੁਰਦੁਆਰਾ ਜਿੱਥੇ ਬਾਕੀ ਬਹੁਤ ਡੈਮੇਜ ਹੋਇਆ ਸੀ, ਗੁਰਦੁਆਰਾ ਸਾਹਿਬ ਨੂੰ ਵੀ ਡੈਮੇਜ ਹੋਇਆ ਸੀ ਔਰ ਮੋਦੀ ਨੇ ਚੀਫ ਮਿਨਿਸਟਰ ਹੁੰਦਿਆਂ ਬਹੁਤ ਗੁਰਦੁਆਰੇ ਦੀ ਸੇਵਾ ਕੀਤੀ ਸੀ। ਔਰ ਹੁਣ ਵੀ ਉਹ ਡਰਾਮੇਬਾਜ਼ੀਆਂ ਸਾਰੀਆਂ ਚੱਲ ਰਹੀਆਂ ਨੇ। ਲੇਕਿਨ ਅਸੀਂ ਜਦੋਂ ਰੈਕਗਨੀਸ਼ਨ ਦੀ ਗੱਲ ਕਰਦੇ ਫਿਰ ਨਿਊਯਾਰਕ ਦੇ ਵਿੱਚ ਨਿਊਯਾਰਕ ਅਸੈਂਬਲੀ ਨੇ ਔਰ ਉਹਨਾਂ ਦੀ ਖਾਸ ਤੌਰ ਤੇ ਅਸੈਂਬਲੀ ਵੂਮਨ ਜੈਸਿਕਾ ਗੋਂਜ਼ਾਲਸ ਰੋਜਾਸ, ਇਹ ਬੀਬੀ ਦਾ ਨਾਂ ਹੈ, ਉਹਨਾਂ ਨੇ 26 ਦਸੰਬਰ ਨੂੰ, ਕਿਉਂਕਿ 26 ਦਸੰਬਰ ਸਾਹਿਬਜ਼ਾਦਿਆਂ ਦੀ, ਛੋਟੇ ਸਾਹਿਬਜ਼ਾਦਿਆਂ ਦੀ ਔਰ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਦਿਨ ਹੈ, ਖਾਸ ਤੌਰ ਤੇ ਨਿਊਯਾਰਕ ਸਟੇਟ ਅਸੈਂਬਲੀ ਵੱਲੋਂ ਸਾਈਟੇਸ਼ਨ ਜਾਰੀ ਕੀਤੀ। ਔਰ ਕੱਲੀ ਸਾਈਟੇਸ਼ਨ ਹੀ ਨਹੀਂ ਸੀ, ਉਸ ਦਿਨ ਕੁਦਰਤੀ ਐਤਵਾਰ ਸੀ ਔਰ ਬੀਬੀ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹ ਖੁਦ ਆ ਕੇ ਉਹਨਾਂ ਨੇ ਫਲਸ਼ਿੰਗ ਗੁਰਦੁਆਰਾ ਸਾਹਿਬ ਵਰਲਡ ਸਿੱਖ ਪਾਰਲੀਮੈਂਟ ਜਿਨ੍ਹਾਂ ਨੇ ਇਸ ਲਈ ਐਫਰਟ ਕੀਤਾ ਹੈ, ਉਹਨਾਂ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ, ਭਾਈ ਬਲਜਿੰਦਰ ਸਿੰਘ ਔਰ ਦੂਸਰੇ ਜਿਹੜੇ ਗੁਰਸਿੱਖ ਵੀਰ ਨੇ, ਦਰਸ਼ਕ ਪਿਕਚਰ ਵੀ ਦੇਖ ਸਕਦੇ ਨੇ ਸਕਰੀਨ ਤੇ। ਔਰ ਉਸ 'ਚ ਸਾਈਟੇਸ਼ਨ ਬੜੀ ਬਰੀਫ ਹੈ ਕਿ ਵੀ ਸਟੈਂਡ ਇਨ ਸੋਲੀਡੈਰਿਟੀ ਵਿਦ ਦ ਸਿੱਖ ਕਮਿਊਨਿਟੀ ਵਾਈਲ ਦੇ ਕਮੈਮੋਰੇਟ ਦ ਮਾਰਟੀਰਡਮ ਆਫ ਯੰਗੈਸਟ ਮਾਰਟੀਅਰਸ ਇਨ ਹਿਸਟਰੀ ਆਫ ਦ ਵਰਲਡ। ਸਭ ਤੋਂ ਛੋਟੇ ਦੁਨੀਆ ਦੇ ਇਤਿਹਾਸ ਦੇ ਸ਼ਹੀਦ ਸਾਹਿਬਜ਼ਾਦਾ ਫਤਿਹ ਸਿੰਘ ਔਰ ਉਹਨਾਂ ਨੇ ਫਿਰ ਬਾਕੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਜੁਝਾਰ ਸਿੰਘ ਸਾਹਿਬਜ਼ਾਦਾ, ਸ਼ਹੀਦ ਅਜੀਤ ਸਿੰਘ ਸਾਹਿਬਜ਼ਾਦਾ ਔਰ ਉਹਨਾਂ ਦੇ ਕਿੰਨੀ ਉਮਰ ਉਹ ਦਿੱਤੀ ਹੈ। ਐਂਡ ਮਾਤਾ ਗੁਜਰ ਕੌਰ ਜੀ ਹਿਸ ਗ੍ਰੈਂਡ ਮਦਰ। ਇਹ ਵੈਸੇ ਅੱਜ ਕੱਲ੍ਹ ਨਵਾਂ ਮਾਤਾ ਗੁਜਰ ਕੌਰ ਕਹਿਣ ਲੱਗ ਗਏ ਨੇ ਕਿਉਂਕਿ ਇਤਿਹਾਸਕ ਸੋਰਸਿਸ ਮਾਤਾ ਗੁਜਰੀ ਜੀ ਕਰਕੇ ਲਿਖਦੇ ਨੇ, ਸੋ ਅਸੀਂ ਹਮੇਸ਼ਾ ਉਹੀ ਰਿਪੀਟ ਕਰਦੇ। ਦੇ ਆਲ ਸੈਕਰੀਫਾਈਸ देयर ਲਾਈਵਸ ਫॉर देयर ਫੇਥ ਐਂਡ ਦਾ ਰਾਈਟ ਟੂ ਰਿਮੇਨ ਸਿੱਖਸ, ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ ਇਸ ਦੇ ਲਈ ਔਰ ਫੇਥ ਦੇ ਲਈ, ਈਮਾਨ ਦੇ ਲਈ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ। ਵੀ ਆਲ ਮਸਟ ਰਿਸਪੈਕਟ देयर ਮਾਰਟੀਰਡਮ ਐਂਡ ਆਲਵੇਜ਼ ਸ਼ੋ ਆਵਰ ਕਮਿਟਮੈਂਟ ਟੂ ਸੈਲੀਬ੍ਰੇਟਿੰਗ ਰਿਲੀਜੀਅਸ ਫਰੀडम which is granted under the United States Constitution। ਕਿ ਇਹੀ ਅਮਰੀਕਾ ਦੇ ਕਨਸਟੀਟਿਊਸ਼ਨ ਨੇ ਵੀ ਮੁੱਢਲੇ ਤੌਰ ਦੇ ਉੱਤੇ ਜਿਹੜਾ ਮਜ਼ਹਬੀ ਆਜ਼ਾਦੀ ਦਾ ਹੱਕ ਦਿੱਤਾ ਹੈ। ਇਹੀ ਸਾਹਿਬਜ਼ਾਦਿਆਂ ਦੀ, ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਮੈਸੇਜ ਹੈ। ਦਰਸ਼ਕ ਸਾਈਟੇਸ਼ਨ ਦੀ ਕਾਪੀ ਵੀ ਦੇਖ ਚੁੱਕੇ ਹੋਣਗੇ। ਔਰ ਜਿਵੇਂ ਅਸੀਂ ਕਿਹਾ ਵੀ ਬੀਤੇ 'ਚ ਰਹਿਣਾ ਬਹੁਤ ਚੰਗਾ ਹੁੰਦਾ ਹੈ ਜਦੋਂ ਤੱਕ ਤੁਹਾਨੂੰ ਆਪਣੇ ਵਿਰਸੇ ਦੇ ਨਾਲ ਤੁਸੀਂ ਜੁੜਦੇ ਹੋ, ਪਰ ਜੋ ਕਰੰਟ ਦੇ ਵਿੱਚ ਵਾਪਰ ਰਿਹਾ ਹੈ ਉਸ ਵੱਲ ਅੱਖਾਂ ਮੂੰਦਰੀਆਂ ਭਗੌੜਾਪਨ ਹੁੰਦਾ। ਔਰ ਜੇ ਅਸੀਂ 17ਵੀਂ ਸਦੀ 18ਵੀਂ ਸਦੀ ਦੀ ਗੱਲ ਕਰਦੇ ਹਾਂ, 20ਵੀਂ ਸਦੀ ਦੇ ਅਖੀਰ ਔਰ 21ਵੀਂ ਸਦੀ 'ਚ ਅੱਜ ਸਾਡੀਆਂ ਅੱਖਾਂ ਸਾਹਮਣੇ ਕੀ ਵਾਪਰ ਰਿਹਾ ਹੈ, ਇਸ ਤੋਂ ਅਸੀਂ ਬੇਖਬਰ ਹੈ ਜਾਂ ਬਾਖਬਰ ਹੁੰਦਿਆਂ ਹੋਇਆਂ ਵੀ ਗਫਲਤ 'ਚ ਹੈ, ਫਿਰ ਵੀ ਅਸੀਂ ਗੁਰੂ ਦੇ ਦੇਣਦਾਰ ਹੋਵਾਂਗੇ। ਜੂਨ 84 ਤੋਂ ਬਾਅਦ ਜਿੰਨੀ ਕੁਰਬਾਨੀ ਸਿੱਖ ਨੌਜਵਾਨੀ ਨੇ ਕੌਮੀ ਕਰ ਖਾਲਿਸਤਾਨ ਲਈ ਕੀਤੀ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਘਰਾਂ ਨੇ ਆਪਣੇ ਚਿਰਾਗ ਇਸ ਸ਼ਹੀਦੀ ਰਾਹ 'ਤੇ ਦਿੱਤੇ ਜਿਨ੍ਹਾਂ ਨੇ ਆਪਾ ਕੁਰਬਾਨ ਕੀਤਾ। ਪਰ ਅੱਜ ਇੱਕ ਵੱਡਾ ਤਬਕਾ ਜਿਹੜਾ ਹੈ ਉਸ ਨੂੰ ਇਗਨੋਰ ਵੀ ਕਰਨਾ ਚਾਹੁੰਦਾ ਹੈ, ਗਫਲਤ 'ਚ ਵੀ ਹੈ, ਕਿਉਂਕਿ ਅੱਜ ਜਦੋਂ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਾਂ ਉਸ ਸਾਰੇ ਸਫ਼ਰ ਦੇ ਵਿੱਚ ਕੌਣ ਸੇਵਾ ਦੇ ਵਿੱਚ ਆਏ, ਜਿਨ੍ਹਾਂ ਦੇ ਘਾਣ ਬੱਚੇ ਪੀੜੇ ਗਏ, ਜਿਨ੍ਹਾਂ ਨੇ ਕਿੰਨਾ ਸਫ਼ਰ ਕੀਤਾ, ਉਹ ਬਾਬਾ ਮੋਤੀ ਲਾਲ ਮਹਿਰਾ ਹੋਏ, ਉਹ ਨਬੀ ਖਾਨ ਗਨੀ ਖਾਨ ਪਠਾਨ ਭਰਾ ਹੋਣ, ਉਹ ਨਿਹੰਗ ਖਾਨ ਹੋਏ। ਅਸੀਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਇਹ ਨਹੀਂ, ਕਿਉਂਕਿ ਇੱਕ ਹਿਸਟਰੀ ਦਾ ਪੱਖ ਜਿਹੜਾ ਖਾਸ ਤੌਰ 'ਤੇ ਹਿੰਦੂ ਤੋਂ ਵੀ ਹਿਸਟੋਰੀਅਨਸ ਨੇ ਲਿਖਿਆ ਕਿ ਸਿੱਖ ਇਤਿਹਾਸਕਾਰਾਂ ਨੇ ਵੀ ਬੀਤੇ ਵਾਲਿਆਂ ਨੇ ਮੱਖੀ ਤੇ ਮੱਖੀ ਮਾਰੀ, ਜਿਸ ਦੇ ਵਿੱਚ ਐਂਟਾਈ ਇਸਲਾਮ ਜਿਹੜਾ ਇੱਕ ਰੁਝਾਨ ਦੇਖਣ ਨੂੰ ਮਿਲਦਾ। ਅਸੀਂ ਦੂਸਰੇ ਸੈਗਮੈਂਟ 'ਚ ਡਿਸਕਸ ਵੀ ਕਰਾਂਗੇ ਕਿ ਈਵਨ ਇਸ ਸਫਰੇ ਸ਼ਹਾਦਤ ਦੇ 15 ਦਿਨਾਂ 'ਚ ਮੁਸਲਮਾਨ ਜਿਹੜੇ ਸੱਚੇ ਈਮਾਨ ਵਾਲੇ ਮੁਸਲਮਾਨ ਸਨ, ਉਹਨਾਂ ਨੇ ਕਿਵੇਂ ਆਪਣੀਆਂ ਖਿਦਮਾਤ ਦਿੱਤੀਆਂ, ਕਿਵੇਂ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਖਤਰੇ 'ਚ ਪਾ ਕੇ
ਗੁਰੂ ਗੋਬਿੰਦ ਸਿੰਘ ਸਾਹਿਬ ਔਰ ਸਿੱਖਾਂ ਦੀ ਮਦਦ ਕੀਤੀ, ਉਹ ਅਸੀਂ ਜ਼ਿਕਰ ਕਰਾਂਗੇ। ਲੇਕਿਨ ਮੈਂ ਜੇ ਕਰੰਟ ਹਵਾਲੇ ਨਾਲ ਗੱਲ ਕਰਾਂ ਕਿ ਇਸ ਸੰਘਰਸ਼ ਦੇ ਵਿੱਚ ਇੱਕ ਉਹ ਨੇ ਜਿਨ੍ਹਾਂ ਨੇ ਸ਼ਹੀਦੀ ਜਾਮ ਪੀਤੇ, ਲੇਕਿਨ ਦੂਸਰੇ ਪਾਸੇ ਜਿਨ੍ਹਾਂ ਨੇ ਆਪਣੀਆਂ ਉਮਰਾਂ ਜੇਲ੍ਹਾਂ ਦੇ ਵਿੱਚ ਗਾਲ ਦਿੱਤੀਆਂ ਨੇ, 30 35 ਸਾਲ ਜੇਲ੍ਹਾਂ ਦੇ ਵਿੱਚ ਹੋ ਗਏ ਨੇ, ਔਰ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਉਦਮ ਉੱਥੋਂ ਕੌਲ ਜਥੇਦਾਰ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਦੇ, ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ ਜਥੇਦਾਰ ਥਾਪਿਆ, ਉਹਨਾਂ ਵੱਲੋਂ ਕੌਲ ਸੀ ਔਰ ਇਸ ਦਾ ਕਾਫੀ ਪੋਜ਼ਿਟਿਵ ਅਸਰ ਰਿਹਾ, ਕਿਉਂਕਿ ਅਸੀਂ ਦੇਖਦੇ ਹਾਂ ਕਿ ਇਹ ਥਾਂ ਥਾਂ ਤੇ ਮਾਰਚ ਕੀਤੇ ਸਿੱਖ ਨੌਜਵਾਨਾਂ ਨੇ, ਬੀਬੀਆਂ ਨੇ, ਕਿ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਜਿਹੜੇ ਸਿਆਸੀ ਕੈਦੀ ਨੇ ਉਹਨਾਂ ਨੂੰ ਰਿਹਾ ਕੀਤਾ ਜਾਏ। ਔਰ ਉਸ ਦਿਨ ਵੀ 26 ਦਸੰਬਰ ਦਾ ਜਿਹੜਾ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਨ ਸੀ, ਉਹਨੂੰ ਚੁਣਿਆ ਗਿਆ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੁਰਦੁਆਰਾ ਸੰਤੋਖਸਰ ਤੋਂ ਅਕਾਲ ਤਖਤ ਸਾਹਿਬ ਤੱਕ ਜਿਹੜਾ ਸਿੱਖ ਸੰਗਤਾਂ ਨੇ ਵੱਡਾ ਮਾਰਚ ਕੀਤਾ ਔਰ ਉਹਨਾਂ ਨੇ ਇਹ ਕਿਹਾ, ਉਸ ਅਕਾਲ ਤਖਤ ਸਾਹਿਬ ਅੱਗੇ ਅਰਦਾਸ ਕੀਤੀ ਔਰ ਦਵਿੰਦਰਪਾਲ ਸਿੰਘ ਭੁੱਲਰ, ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਬਲਵੰਤ ਸਿੰਘ ਰਾਜੋਆਣਾ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ, ਇਹ ਉਹ ਸਿਲੈਕਟਡ ਨਾਂ ਨੇ ਜਿਨ੍ਹਾਂ ਦੀਆਂ ਆਲਰੇਡੀ ਕਿਉਂਕਿ ਪ੍ਰੋਮੀਨੈਂਸ ਵੀ ਨੇ ਔਰ 20-25 ਸਾਲ ਹੋ ਚੁੱਕੇ ਨੇ, ਉਹਨਾਂ ਦੀ ਰਿਲੀਜ਼ ਦੀ ਮੰਗ ਕੀਤੀ ਗਈ। ਦੂਸਰੇ ਪਾਸੇ ਇਸ ਕਿਸਮ ਦੇ ਮਾਰਚ ਜਾਂ ਅਵੇਅਰਨੈਸ ਪੈਦਾ ਕਰਨ ਦੇ ਲਈ ਜਿਹਦੇ 'ਚ ਛੋਟੇ ਮਾਰਚ ਔਰ ਸਟੈਂਡੀਜ਼ ਦੇ ਨਾਲ ਆਪਣਾ ਮੈਸੇਜ ਦਿੱਤਾ ਗਿਆ, ਬਰੋਸ਼ਰ ਵੰਡੇ ਗਏ, ਜਰਮਨ ਦੇ ਵਿੱਚ ਵੀ ਹੋਇਆ, UK ਦੇ ਵਿੱਚ ਵੀ ਹੋਇਆ, ਫਰਾਂਸ 'ਚ ਵੀ ਹੋਇਆ ਔਰ ਮੈਂ ਬੇਸ਼ੱਕ ਇੱਥੇ ਨਹੀਂ ਸੀ, ਲੇਕਿਨ ਸਾਡੀ ਟੈਕਨੀਕਲ ਟੀਮ ਨੇ ਯਕੀਨੀ ਬਣਾਇਆ ਕਿ ਉਹ ਮੌਕੇ ਤੇ ਪਹੁੰਚ ਕੇ ਉਸ ਨੂੰ ਕਵਰ ਵੀ ਕਰਨ। ਟਾਈਮ ਸਕੁਏਅਰ ਦੇ ਵਿੱਚ ਜਿਹੜਾ ਹੈ ਉਹ ਐਤਵਾਰ 26 ਦਸੰਬਰ ਵਾਲੇ ਦਿਨ ਹੀ ਦੁਪਹਿਰੇ 11 ਤੋਂ 2 ਵਜੇ ਤੱਕ ਇਸ ਕਿਸਮ ਦਾ ਹੀ ਜਿਹੜਾ ਅਵੇਅਰਨੈਸ ਕਿ ਭਾਈ ਕਿਵੇਂ ਸਾਡੇ ਪੋਲੀਟੀਕਲ ਪ੍ਰਿਜ਼ਨਰ ਨੇ ਔਰ ਦਰਸ਼ਕ ਉਹਨਾਂ ਪਿਕਚਰਸ ਨੂੰ ਵੀ ਦੇਖ ਸਕਦੇ ਨੇ, ਉਸ ਨੂੰ ਉਹਨਾਂ ਨੇ ਜਿਹੜਾ ਇਹ ਕੀਤਾ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ। ਅਸੀਂ ਉਹਨਾਂ ਸਾਰੇ ਵੀਰਾਂ ਦਾ, ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਮੈਂ ਇਹ ਸਮਝਦਾ ਕਿ ਵੀ ਇਸੇ ਮੌਕੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿੱਥੇ ਕਿ ਮੇਨ ਮੁਕਾਮ ਹੈ ਉੱਥੇ ਪਹੁੰਚਿਆ ਔਰ ਦੇਖੋ ਜਿਹੜੀ ਗੱਲ ਕਿਸੇ ਦੀ ਠੀਕ ਹੈ ਉਹਦੀ ਤਾਰੀਫ ਕਰਨੀ ਬਣਦੀ ਹੈ ਕਿ ਉਹ ਕਾਫੀ ਪਿੱਛੋਂ ਹੀ ਨੰਗੇ ਪੈਰ ਅੱਗੇ ਆਇਆ ਤੁਰ ਕੇ ਗੁਰਦੁਆਰਾ ਸਾਹਿਬ ਤੱਕ, ਕੋਈ ਸਿਕਿਉਰਿਟੀ, ਇੱਕ SP, ਇੱਕ DC ਉਹਦੇ ਨਾਲ ਹੈ ਔਰ ਨਾਲ ਦੀ ਨਾਲ ਉਹਨੇ ਖੁਦ ਲੰਗਰ ਦੇ ਵਿੱਚ ਸੇਵਾ ਵੀ ਕੀਤੀ ਔਰ ਜਿਹੜੀ ਉਹਨੇ ਐਲਾਨ ਕੀਤਾ ਹੈ ਕਿ 6 ਲੈਂਗੁਇਸ਼ਿੰਗ ਇਨ ਪ੍ਰਿਜ਼ਨਸ ਟੂ ਬੀ ਰਿਲੀਜ਼ਡ ਸੂਨ, ਕਿ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਪ੍ਰਿਜ਼ਨਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਰਿਲੀਜ਼ ਹੋਏਗੀ ਔਰ ਨਾਲ ਦੀ ਨਾਲ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਸੈਂਟਰ ਗੌਰਮੈਂਟ ਨੂੰ ਕਿਹਾ ਕਿ ਸਰਹੰਦ, ਮੋਰਿੰਡਾ, ਚਮਕੌਰ ਸਾਹਿਬ ਰੋਡ ਜਿਹੜੀ ਹੈ ਉਹਨਾਂ ਨੂੰ ਨੈਸ਼ਨਲ ਹਾਈਵੇ ਬਣਾਇਆ ਜਾਏ ਔਰ ਮਾਤਾ ਗੁਜਰੀ ਜੀ ਦੇ ਨਾਂ ਤੇ ਇਸ ਸੜਕ ਦਾ ਨਾਂ ਰੱਖਿਆ ਜਾਏ। ਪਰ ਅਗੇਨ ਮੈਂ ਇਸ ਗੱਲ ਤੇ ਸਟ੍ਰੈਸ ਕਰਨਾ ਚਾਹੁੰਦਾ ਹਾਂ ਕਿ ਸਿਰਫ ਬੀਤੇ ਨੂੰ ਯਾਦ ਕਰਨਾ ਸਾਡਾ ਮਨੋਰਥ ਨਹੀਂ ਹੋਣਾ ਚਾਹੀਦਾ। ਭਾਈ ਗਜਿੰਦਰ ਸਿੰਘ ਜਿਹੜੇ ਦਲ ਖਾਲਸਾ ਦੇ ਬਾਨੀਆਂ ਚੋਂ ਨੇ, ਲਗਭਗ 82 ਤੋਂ ਲੈ ਕੇ ਜਲਾਵਤਨੀ ਦੇ ਵਿੱਚ ਨੇ ਔਰ ਜਿਨ੍ਹਾਂ ਨੇ 70s ਦੇ ਵਿੱਚ ਹੀ 5 ਤੀਰ ਹੋਰ ਦੇ ਨਾਲ ਔਰ ਦਲ ਖਾਲਸਾ ਦੇ ਨਾਲ ਖਾਲਿਸਤਾਨ ਦੇ ਨਿਸ਼ਾਨੇ ਵੱਲ ਜਿਹੜਾ ਉਹ ਕੌਮ ਦਾ ਧਿਆਨ ਸੇਧਤ ਕੀਤਾ ਸੀ। ਮੈਂ ਉਹਨਾਂ ਦੀ ਲਿਖਤ ਦੀ ਤੋਂ ਬਾਅਦ ਇਸ ਸੈਗਮੈਂਟ ਨੂੰ ਕਲੋਜ਼ ਕਰਾਂਗਾ। ਉਹਨਾਂ ਨੇ ਇਸ ਦੇ ਉੱਤੇ ਲਿਖਿਆ ਕਿ ਇਹ ਦਿਨ ਬਹੁਤ ਉਦਾਸ ਨੇ, ਇਹ ਦਿਨ ਬਹੁਤ ਹੀ ਖਾਸ ਨੇ, ਗੁਰੂ ਲਾਲਾਂ ਦੀਆਂ ਸ਼ਹੀਦੀਆਂ ਦੇ ਇਹ ਦਿਨ ਸਾਰੇ ਪੰਥ ਵਿੱਚ ਉਦਾਸੀਆਂ ਦੇ ਮੌਸਮ ਵਾਂਗ ਹੁੰਦੇ ਨੇ ਜੋ ਹਰ ਸਾਲ ਆਉਂਦਾ ਹੈ ਤੇ ਕੌਮ ਨੂੰ ਮੁੜ ਕੁਝ ਦਿਨਾਂ ਲਈ ਉਹਨਾਂ ਸ਼ਹੀਦੀਆਂ ਦੇ ਰੰਗ ਵਿੱਚ ਰੰਗ ਕੇ ਚਲਾ ਜਾਂਦਾ ਹੈ। ਇਹਨਾਂ ਸ਼ਹੀਦੀਆਂ ਨੂੰ ਯਾਦ ਕਰਨ ਦਾ ਢੰਗ ਆਮ ਤੌਰ ਤੇ ਬਹੁਤ ਰਵਾਇਤੀ ਜਿਹਾ ਹੈ। ਅਸੀਂ ਰਵਾਇਤ ਨਿਭਾਉਂਦੇ ਹਾਂ ਫਿਰ ਭੁੱਲ ਜਾਂਦੇ ਹਾਂ। ਸਾਡਾ ਸੁਭਾਅ ਵਿਚਾਰ ਦਾ ਨਹੀਂ ਹੈ, ਨਾ ਹੀ ਸਬਕ ਸਿੱਖਣ ਦਾ ਹੈ।
ਮੈਂ ਜਦੋਂ ਵੱਖ-ਵੱਖ ਪ੍ਰਚਾਰਕਾਂ, ਡੇਰੇਦਾਰਾਂ ਤੇ ਸਿਆਸੀ ਆਗੂਆਂ ਦੇ ਵਿਚਾਰ ਪੜ੍ਹਦਾ ਸੁਣਦਾ ਹਾਂ ਤਾਂ ਉਹ ਆਪਣੀ ਕਲਾ ਨਾਲ ਸ਼ਹੀਦੀਆਂ ਦਾ ਇਤਿਹਾਸ ਦਰਦ ਭਰੇ ਅੰਦਾਜ਼ ਵਿੱਚ ਸੁਣਾਉਂਦੇ ਹਨ, ਪਰ ਉਸ ਇਤਿਹਾਸ ਨੂੰ ਅੱਜ ਦੇ ਕੌਮੀ ਹਾਲਾਤ ਨਾਲ ਜੋੜ ਕੇ ਭਵਿੱਖ ਦੀ ਗੱਲ ਕੋਈ ਘੱਟ ਹੀ ਕਰਦਾ ਹੈ। ਹਾਂ, ਆਪਣੀ ਸਿਆਸਤ ਲਈ ਸਾਰੇ ਵਰਤਦੇ ਨੇ। ਔਰ ਫਿਰ ਉਹਨਾਂ ਨੇ ਕਿਹਾ ਵੀ 2-3 ਸਾਲ ਪਹਿਲਾਂ ਉਹਨਾਂ ਨੇ ਇੱਕ ਨਜ਼ਮ ਲਿਖੀ, ਉਹਨੂੰ ਉਹਨਾਂ ਨੇ ਸ਼ੇਅਰ ਕੀਤਾ ਔਰ ਮੈਂ ਇਸ ਨਜ਼ਮ ਦੇ ਨਾਲ ਇਸ ਸੈਗਮੈਂਟ ਨੂੰ ਕਲੋਜ਼ ਕਰਾਂਗਾ। ਇਹ ਦਿਨ ਬਹੁਤ ਉਦਾਸ ਨੇ, ਇਹ ਦਿਨ ਬਹੁਤ ਹੀ ਖਾਸ ਨੇ, ਇਹ ਦਿਨ ਦਰਦ ਪਰੁੱਚੇ ਨੇ, ਇਹ ਦਿਨ ਪਰ ਸੱਚੇ ਸੁੱਚੇ ਨੇ, ਇਹ ਗੁਰੂ ਗੁਰੂ ਧਿਆਉਂਦੇ ਨੇ, ਗੁਰੂ ਲਾਲਾਂ ਦਾ ਜਸ ਗਾਉਂਦੇ ਨੇ, ਸਰਹੰਦ ਸਾਹਵੇਂ ਸੀਸ ਝੁਕਾਉਂਦੇ ਨੇ, ਗੜੀ ਵਿੱਚ ਜੈਕਾਰੇ ਗਜਾਉਂਦੇ ਨੇ। ਇਹ ਦਿਨ ਬਹੁਤ ਉਦਾਸ ਨੇ, ਇਹ दिन बहुत ही खास ने। इन पुत्रन के शीस पर वार दिए सुत चार, चार मुए तो क्या हुआ जीवत कई हजार। असी जीवत हाँ, असी जीवत हाँ, की सचमुच ही असी जीवत हाँ, कि इस नूं जीवन कहंदे ने। गुरु लाल की इंज ही रहंदे ने। असी सिर झुका के रहंदे हाँ, ਉਹ ਸਿਰ ਉਠਾ ਕੇ ਰਹਿੰਦੇ ਸੀ। ਇਹ ਅਜੋਕੀ ਗੁਲਾਮੀ ਜੇ ਤੁਹਾਡੇ 'ਚ ਨਹੀਂ ਹੈ ਵੀ ਇਹ ਹਿੰਦੂਤਵੀਆਂ ਦੀ, ਬ੍ਰਾਹਮਣਵਾਦੀਆਂ ਦੀ ਦਿੱਲੀ ਤਖਤ ਦੀ ਗੁਲਾਮੀ ਦੇ ਸੰਗਲ ਕੱਟਣੇ ਨੇ, ਫਿਰ ਇਹ ਮਹਿਜ਼ ਇੱਕ ਰਸਮ ਤੋਂ ਵੱਧ ਕੇ ਕੁਛ ਨਹੀਂ ਹੈ। ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ, ਇਹ ਭਾਈ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ। ਅਸੀਂ ਸਿਰ ਝੁਕਾ ਕੇ ਰਹਿੰਦੇ ਹਾਂ, ਉਹ ਸਿਰ ਉਠਾ ਕੇ ਰਹਿੰਦੇ ਸੀ। ਸਰਹੰਦ ਦੀ ਕਚਹਿਰੀ 'ਚ ਵੀ ਫਤਿਹ ਬੁਲਾਈ, ਸਿਰ ਝੁਕਾਇਆ ਨਹੀਂ। ਅਸੀਂ ਸਿਰ ਝੁਕਾ ਕੇ ਰਹਿੰਦੇ ਹਾਂ, ਉਹ ਸਿਰ ਉਠਾ ਕੇ ਰਹਿੰਦੇ ਸੀ। ਅਸੀਂ ਕਹਿੰਦੇ ਕੁਝ ਕਰਦੇ ਹਾਂ, ਉਹ ਕਰਦੇ ਸੀ ਜੋ ਕਹਿੰਦੇ ਸੀ। ਅਸੀਂ ਕਾਹਦੇ ਪੁੱਤ ਕਾਹਦੇ ਲਾਲ ਹਾਂ, ਬਣ ਗਏ ਅਸੀਂ ਮਾਤਾ ਦਾ ਮਾਲ ਹਾਂ। ਇਹ ਦਿਨ ਬਹੁਤ ਉਦਾਸ ਨੇ, ਇਹ ਦਿਨ ਬਹੁਤ ਹੀ ਖਾਸ ਨੇ। ਵਿਰਲੇ ਹੀ ਨੇ ਜੋ ਲਾਲ ਨੇ, ਉਹ ਵਿਰਲੇ ਹੀ ਬਸ ਕਮਾਲ ਨੇ। ਉਜੜੇ ਜੋ ਪੰਥ ਵਸਾਉਣ ਲਈ, ਪੰਥ ਕੌਮ ਦਾ ਘਰ ਬਣਾਉਣ ਲਈ, ਖਾਲਸਾਈ ਝੰਡੇ ਝੁਲਾਉਣ ਲਈ, ਨਾਨਕਸ਼ਾਹੀ ਸਿੱਕੇ ਚਲਾਉਣ ਲਈ, ਉਜੜ ਜਾਂਦੇ ਜੋ ਪੰਥ ਵਸਾਉਣ ਲਈ। ਵਿਰਲੇ ਹੀ ਨੇ ਜੋ ਲਾਲ ਨੇ, ਉਹ ਵਿਰਲੇ ਹੀ ਬਸ ਕਮਾਲ ਨੇ। ਇਹ ਦਿਨ ਬਹੁਤ ਉਦਾਸ ਨੇ, ਇਹ ਦਿਨ ਬਹੁਤ ਹੀ ਖਾਸ ਨੇ। ਅਖੀਰਲਾ ਕਪਲੇਟ ਹੈ। ਕੁਝ ਗੀਤ ਲਾਲਾਂ ਦੇ ਗਾਉਂਦੇ ਨੇ, ਸੀਸ ਗੰਗੂ ਸਾਹਮਣੇ ਝੁਕਾਉਂਦੇ ਨੇ। ਕੁਝ, ਕਿਉਂਕਿ ਗੰਗੂ ਬ੍ਰਾਹਮਣ ਸੀ ਤਾਂ ਅੱਜ ਬ੍ਰਾਹਮਣਵਾਦੀਆਂ ਦਾ ਇਹ ਰੂਲ ਹੈ। ਦੇਖੋ ਕਿਵੇਂ ਧੜਾ ਧੜ ਬੀਜੇਪੀ 'ਚ ਜਾ ਰਹੇ ਨੇ, ਇਹ ਗੰਗੂ ਦੇ ਸਾਹਮਣੇ ਸਿਰ ਝੁਕਾਉਣਾ। ਕੁਝ ਗੀਤ ਲਾਲਾਂ ਦੇ ਗਾਉਂਦੇ ਨੇ, ਸੀਸ ਗੰਗੂ ਸਾਹਮਣੇ ਝੁਕਾਉਂਦੇ ਨੇ। ਬੜੇ ਸਸਤੇ ਹੀ ਵਿਕ ਜਾਂਦੇ ਨੇ, ਉਹ ਲਹੂ ਵੀ ਵੇਚ ਕੇ ਖਾਂਦੇ ਨੇ, ਫਿਰ ਵੀ ਪੰਥਕ ਖਵਾਉਂਦੇ ਨੇ। ਉਹ ਦਸਮ ਪਿਤਾ ਦੇ ਪੁੱਤਰ ਨਹੀਂ, ਕੁਝ ਹੋਰ ਨੇ, ਕੁਝ ਹੋਰ ਨੇ, ਬਸ ਨਾਮ ਤੇਰੇ ਦੇ ਚੋਰ ਨੇ। ਉਹ ਗੀਤ ਲਾਲਾਂ ਦੇ ਗਾਉਂਦੇ ਨੇ, ਸੀਸ ਗੰਗੂ ਸਾਹਵੇਂ ਝੁਕਾਉਂਦੇ ਨੇ। ਇਹ ਦਿਨ ਬਹੁਤ ਉਦਾਸ ਨੇ, ਇਹ ਦਿਨ ਬਹੁਤ ਹੀ ਖਾਸ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੁਰੱਖਿਆ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 377 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।